ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਖੇਡਾਂ ਦੇ ਨਾਲ ਮੈਂ ਆ ਮੁਫਾਜ਼ ਕਰੀਮ। ਨਾਜ਼ਰੀਨ, T20 ਵਰਲਡ ਕੱਪ ਵਿੱਚ ਖਰਾਬ ਪਰਫਾਰਮੈਂਸ ਤੋਂ ਬਾਅਦ ਹੁਣ ਬੰਗਲਾਦੇਸ਼ ਦੇ ਖਿਲਾਫ ਵੀ ਸਾਡੇ ਜਿਹੜੇ ਬੈਟਰਸ ਨੇ ਉਹਨਾਂ ਦੇ ਹੱਥ ਪੈਰ ਫੁੱਲ ਗਏ ਨੇ। ਅਸੀਂ ਸਾਜਿਦਾ ਫਰਹਾਨ ਦੀ ਗੱਲ ਕਰੀਏ, ਸਿਰਫ 27 ਰਨਸ ਬਣਾ ਕਰ ਆਊਟ ਹੋਏ ਨੇ। ਜੇ ਅਸੀਂ ਮਾਸ ਸਦਾਕਤ ਦੀ ਗੱਲ ਕਰੀਏ, ਅਸੀਂ ਹਮੇਸ਼ਾ ਤੋਂ ਗੱਲ ਕੀਤੀ ਸੀ ਇਸ ਨੌਜਵਾਨ ਨੂੰ ਤੁਸੀਂ ਟੀਮ ਵਿੱਚ ਲੈ ਕੇ ਆਓ, ਲੇਕਿਨ ਉਹਨਾਂ ਨੇ ਵੀ ਸਾਨੂੰ ਮਾਯੂਸ ਕੀਤਾ ਤੇ 18 ਰਨਸ ਬਣਾ ਕਰ ਆਊਟ ਹੋਏ ਨੇ। ਤੇ ਬਾਕੀ ਲਾਈਨਅਪ ਦਾ ਅਸੀਂ ਕੀ ਗੱਲ ਕਰੀਏ, ਸਲਮਾਨ ਆਗਾ ਜਿਹਨਾਂ ਬਾਰੇ ਅਸੀਂ ਕਹਿੰਦੇ ਸੀ ਕਿ ਜੀ T20 ਵਿੱਚ ਇਹਨਾਂ ਜਗ੍ਹਾ ਨਹੀਂ ਬਣਦੀ, ਲੇਕਿਨ ਹੁਣ ਨਜ਼ਰ ਆ ਰਿਹਾ ਹੈ ਕਿ ਵਨਡੇ ਵਿੱਚ ਵੀ ਉਹਨਾਂ ਦੀ ਜਗ੍ਹਾ ਨਹੀਂ ਬਣਦੀ। ਅਸੀਂ ਆਪਣੇ ਸਕੋਰ ਕਾਰਡ ਬਾਰੇ ਦੱਸੀਏ ਤੇ 114 ਰਨ ਉੱਤੇ ਪੂਰੀ ਟੀਮ ਸਾਡੀ ਆਊਟ ਹੋ ਗਈ। ਕੋਈ ਬੈਟਰ ਸਾਡਾ ਨਹੀਂ ਚੱਲਿਆ, ਬਿਲਕੁਲ ਫਲॉप ਨਜ਼ਰ ਆਏ ਨੇ। ਸ਼ਾਹੀਨ ਸ਼ਾਹ ਅਫਰੀਦੀ 4 ਰਨਸ ਬਣਾ ਕਰ ਆਊਟ ਹੋਏ ਨੇ। ਕੱਲ੍ਹ ਅਸੀਂ ਪ੍ਰੈਸ ਕਾਨਫਰੰਸ ਵਿੱਚ ਸੁਣਿਆ ਇੱਕ ਸਹਾਫੀ ਨੇ ਉਹਨਾਂ ਕੋਲੋਂ ਸਵਾਲ ਪੁੱਛਿਆ ਕਿ ਵੈਸਟ ਇੰਡੀਜ਼ ਦੇ ਖਿਲਾਫ ਜਿਹੜੀ ਸੀਰੀਜ਼ ਹੋਈ ਸੀ ਬੰਗਲਾਦੇਸ਼ ਤੇ ਵੈਸਟ ਇੰਡੀਜ਼ ਦੀ, ਉਹਦੇ ਵਿੱਚ ਵੈਸਟ ਇੰਡੀਜ਼ ਨੇ 50 ਓਵਰ ਸਿਰਫ ਸਪਿਨਰਸ ਕੋਲੋਂ ਕਰਵਾਏ, ਲੇਕਿਨ ਤੁਸੀਂ ਹੁਣ ਕੀ ਹਿਕਮਤ ਅਮਲੀ ਨਾਲ ਉਤਰੋਗੇ। ਤੇ ਸ਼ਾਹੀਨ ਸ਼ਾਹ ਅਫਰੀਦੀ ਨੇ ਕਿਹਾ ਕਿ ਸਾਡੇ ਫਾਸਟ ਬੋਲਰਸ ਦੁਨੀਆ ਭਰ ਵਿੱਚ ਮਸ਼ਹੂਰ ਨੇ ਤੇ ਅੱਜ ਅਸੀਂ ਵੇਖ ਲਿਆ ਕੀ ਹਾਲ ਹੋਇਆ ਸਾਡੀ ਟੀਮ ਦਾ। ਇਹਦੇ 'ਤੇ ਗੱਲ ਕਰਾਂਗੇ। ਸਾਡੇ ਨਾਲ ਮੌਜੂਦ ਨੇ ਮੁਹੰਮਦ ਯੂਸਫ ਅੰਜਮ ਸਾਹਿਬ। ਯੂਸਫ ਸਾਹਿਬ, ਵਧ ਜੀ ਆਇਆਂ ਨੂੰ। ਬੜੀ ਮਾਯੂਸ ਕੁਨ ਪਰਫਾਰਮੈਂਸ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਚਲੋ ਜੀ ਵਰਲਡ ਕੱਪ ਤੋਂ ਬਾਅਦ ਜਿਹੜਾ ਧੱਜਕਾ ਲੱਗਿਆ ਹੈ, ਟੀਮ ਸ਼ਾਇਦ ਕੋਈ ਸਾਨੂੰ ਬਿਹਤਰ ਪਰਫਾਰਮੈਂਸ ਵੀ ਨਜ਼ਰ ਆਏ, ਲੇਕਿਨ ਬਿਲਕੁਲ ਅਸੀਂ ਫਲॉप ਰਹੇ। ਕੀ ਕਹੋਗੇ? ਜੀ ਮੁਫਾਜ਼ ਜੀ, ਬਿਲਕੁਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਿਲੈਕਸ਼ਨ ਦੇ ਹਵਾਲੇ ਨਾਲ ਤਾਂ ਹਮੇਸ਼ਾ ਹੀ ਇੱਕ ਸਵਾਲੀਆ ਨਿਸ਼ਾਨ ਰਹਿੰਦਾ ਪਾਕਿਸਤਾਨ ਟੀਮ ਦੀ ਤੇ ਉਹ ਜੋ ਵੀ ਤਰੀਕਾਕਾਰ ਇਖਤਿਆਰ ਕੀਤਾ ਜਾਂਦਾ ਹੈਗਾ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਟੀਮ ਜਾਣੀ ਸੀ ਬੰਗਲਾਦੇਸ਼ ਤੋਂ, ਉਸ ਤੋਂ ਜਿਹੜੀ 15 ਰੁਪਏ ਸਕਾਡ ਅਨਾਊਂਸ ਕੀਤਾ ਗਿਆ ਸੀ, ਉਸ 'ਤੇ ਵੀ ਬਹੁਤ ਜ਼ਿਆਦਾ ਕੁਐਸਚਨ ਮਾਰਕ ਹੈਗੇ ਸਨ, ਕਿਉਂਕਿ ਜਦੋਂ ਤੁਸੀਂ ਪ੍ਰੋਸੈਸ ਨੂੰ ਫਾਲੋ ਨਹੀਂ ਕਰੋਗੇ ਤੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਗੈਰ ਮੁਨਾਸਬ ਜਾਂ ਗੈਰ ਤਿਆਰ ਕਰਦਾ ਵਿਕਟਾਂ 'ਤੇ ਜਿਹੜੇ ਰਨਸ ਨਹੀਂ ਹੁੰਦੇ ਨੇ, ਤੇ ਉਸੇ ਤਰ੍ਹਾਂ ਜਦੋਂ ਯਾਨੀ ਕਿ ਉਹ ਖਿਲਾੜੀ ਜਿਹੜੇ ਅਜੇ ਸਿਰਫ ਜਸਟ ਉਹਨਾਂ ਨੇ 1 ਜਾਂ 2 ਸੀਰੀਜ਼ ਵਿੱਚ ਪਰਫਾਰਮ ਕੀਤਾ ਹੈਗਾ, ਚੰਦ ਮੈਚਾਂ ਦੀ ਪਰਫਾਰਮੈਂਸ ਦੀ ਬਿਨਾਂ ਤੇ ਉਹਨਾਂ ਨੂੰ ਯਕਦਮ ਤੁਸੀਂ ਇਸ ਸਤ੍ਹਾ 'ਤੇ ਲਿਆ ਕੇ ਖਿਲਾਉਣਾ ਸ਼ੁਰੂ ਕਰ ਦਿਓ ਤਾਂ ਕੋਈ ਰੱਖੋ ਕਿ ਸਾਡੇ ਕੋਲੋਂ ਸਾਨੂੰ ਬਹੁਤ ਜ਼ਿਆਦਾ ਰਨਸ ਬਣਾ ਕੇ ਦੇਣਗੇ ਤੇ ਬਹੁਤ ਜ਼ਿਆਦਾ ਅੱਛੀ ਪਰਫਾਰਮੈਂਸ ਦੇਣਗੇ। ਤੇ ਮੇਰੇ ਖਿਆਲ 'ਚ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ। ਅਸੀਂ ਆਪਣੀ ਜਿਹੜੀ ਕ੍ਰਿਕਟ ਹੈਗੀ ਆ ਉਹਨੂੰ ਤਜਰਬਾਤ ਦੀ ਨਜ਼ਰ ਬਿਲਕੁਲ ਨਹੀਂ ਕਰਨਾ। ਤਜਰਬਾਤ ਦੀ ਵਜ੍ਹਾ ਤੋਂ ਸਾਡੀਆਂ ਕ੍ਰਿਕਟ ਦਾ ਇਹ ਹਾਲ ਹੋ ਗਿਆ ਕਿ ਅਸੀਂ ਬੰਗਲਾਦੇਸ਼ ਦੇ ਜਾ ਕੇ ਵੀ ਅਸੀਂ ਸਾਨੂੰ ਆਪਣਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈਗਾ। ਟੀਮ ਸਿਲੈਕਸ਼ਨ ਯਕੀਨੀ ਤੌਰ 'ਤੇ ਇੱਕ ਬਹੁਤ ਅਹਿਮ ਚੀਜ਼ ਹੋਣੀ ਚਾਹੀਦੀ ਹੈਗੀ, ਜਿਹਦੇ 'ਤੇ ਸਾਨੂੰ ਆਪਣਾ ਫੋਕਸ ਕਰਨ ਦੀ ਲੋੜ ਹੈਗੀ ਆ। ਸਾਨੂੰ ਮਾਜ਼ੀ ਦੇ ਰਿਕਾਰਡ ਵੇਖਣੇ ਚਾਹੀਦੇ ਹਨ। ਤੁਹਾਨੂੰ ਪਤਾ ਹੋਗਾ ਕਿ 2015 'ਚ ਪਾਕਿਸਤਾਨੀ ਟੀਮ ਨੇ ਜਦੋਂ ਬੰਗਲਾਦੇਸ਼ ਦੇ ਖਿਲਾਫ ਇਸੇ ਗਰਾਊਂਡ ਵਿੱਚ ਸੀਰੀਜ਼ ਖੇਡੀ ਸੀ 3 ਮੈਚਾਂ ਦੀ, ਤੇ ਸਾਨੂੰ ਉਦੋਂ ਵੀ 3 ਮੈਚਾਂ ਦੀ ਸੀਰੀਜ਼ 3-0 ਦੀ ਨਾਕਾਮੀ ਦਾ ਸਾਹਮਣਾ ਕਰਨਾ ਪਿਆ ਹੈਗਾ ਸੀ। ਬੰਗਲਾਦੇਸ਼ ਦੀ ਟੀਮ ਆਪਣੀ ਸਰਜ਼ਮੀਨ 'ਤੇ ਬਹੁਤ ਤਾਕਤਵਰ ਹੈਗੀ ਆ। ਜਿੰਨੀਆਂ ਵੀ ਟੀਮਾਂ ਇੱਥੇ ਆ ਕੇ ਖੇਡਦੀਆਂ ਨੇ ਉਹਨਾਂ ਨੂੰ ਹਮੇਸ਼ਾ ਟਫ ਟਾਈਮ ਮਿਲਿਆ ਹੈਗਾ। ਅਤੇ ਪਾਕਿਸਤਾਨ ਦੀ ਟੀਮ ਦਾ ਇਹ ਕਹਿਣਾ ਜੀ ਸਾਡੀ ਇਹ ਜਿਹੜੀ ਸੀਰੀਜ਼ ਹੈਗੀ ਅਸੀਂ ਬਗੌਰ ਇੱਕ ਤਜਰਬਾ ਦੇ ਤੌਰ 'ਤੇ ਲੈ ਰਹੇ ਹੈਗੇ ਆ, ਨਵੇਂ ਮੁੰਡਿਆਂ ਨੂੰ ਟਰਾਈ ਕਰ ਰਹੇ ਹੈਗੇ ਆ। ਅਤੇ ਮੇਰੇ ਖਿਆਲ 'ਚ ਤਜਰਬਾਤ ਦਾ ਵਕਤ ਹੁਣ ਗੁਜ਼ਰ ਗਿਆ ਹੈਗਾ। ਸਾਨੂੰ ਆਪਣੀ ਇਹ ਪਾਲਿਸੀ ਬਣਾ ਲੈਣੀ ਚਾਹੀਦੀ ਆ ਕਿ ਹਰ ਜਿਹੜੀ ਸੀਰੀਜ਼ ਹੋਵੇਗੀ ਸਿਰਫ ਅਸੀਂ 2 ਜਾਂ 3 ਮੁੰਡਿਆਂ ਨੂੰ ਅਸੀਂ ਟਰਾਈ ਕਰਾਂਗੇ। ਯਕਦਮ ਤੁਸੀਂ 6 ਮੁੰਡਿਆਂ ਨੂੰ ਆਪਣਾ ਸਕਾਡ ਦਾ ਹਿੱਸਾ ਬਣਾਇਆ, ਉਸ ਤੋਂ ਬਾਅਦ 4 ਡੈਬਿਊ ਤੁਸੀਂ ਕਰਵਾਤੇ ਨੇ ਇੱਕੋ ਮੈਚ ਦੇ ਵਿੱਚ, ਅਤੇ ਉਸ ਤੋਂ ਬਾਅਦ ਇਹ ਜਿਹੜੀ ਪਰਫਾਰਮੈਂਸ ਹੈਗੀ ਆ, ਅਤੇ ਮੈਂ ਸਮਝਦਾ ਕੋਈ ਹੈਰਾਨਕੁਨ ਨਹੀਂ ਹੈਗੀ। ਇਹੀ ਹੋਣਾ ਸੀ ਕਿ ਜਦੋਂ ਤੁਸੀਂ ਇੱਕ ਅੱਛੇ ਫੈਸਲੇ ਨਹੀਂ ਕਰੋਗੇ, ਚਾਹੇ ਬੋਲਿੰਗ ਡਿਪਾਰਟਮੈਂਟ ਹੋਵੇ ਚਾਹੇ ਬੈਟਿੰਗ ਡਿਪਾਰਟਮੈਂਟ ਹੋਵੇ, ਤਾਂ ਉਦੋਂ ਤੁਹਾਨੂੰ ਮਸਾਇਲ ਦਾ ਸਾਹਮਣਾ ਕਰਨਾ ਪਵੇਗਾ। ਤੁਸੀਂ ਆਪਣੀ ਤਸੱਲੀ ਵਾਸਤੇ ਜਿੰਨੀ ਮਰਜ਼ੀ ਕਹਿ ਲਓ ਕਿ ਅਸੀਂ ਨਵੇਂ ਮੁੰਡਿਆਂ ਨੂੰ ਮੌਕਾ ਦੇ ਰਹੇ ਹੈਗੇ ਆ, ਅਸੀਂ ਫਿਊਚਰ ਦੀ ਨਜ਼ਰ ਰੱਖੀ ਹੋਈ ਹੈਗੀ ਆ, ਅਤੇ ਨਵੇਂ ਮੁੰਡਿਆਂ ਨੂੰ ਮੌਕਾ ਦਿਓ। ਤੁਹਾਨੂੰ ਕਿਸ ਨੇ ਰੋਕਿਆ ਹੈਗਾ? ਲੇਕਿਨ ਉਹਨਾਂ ਨੂੰ ਮੌਕਾ ਦਿਓ ਨਾ ਜਿਨ੍ਹਾਂ ਨੂੰ ਤੁਸੀਂ ਪਹਿਲੇ ਵੀ ਦਿੱਤੇ ਨੇ। ਉਹਨਾਂ ਨੂੰ 2-4 ਮੈਚ ਤੁਸੀਂ ਖਿਡਾਤੇ ਨੇ, ਜਿਹੜੇ ਆਪਣੇ ਪਸੰਦੀਦਾ ਮੁੰਡੇ ਸਨ ਉਹਨਾਂ ਨੂੰ ਖਿਡਾ ਕੇ ਉਸ ਤੋਂ ਬਾਅਦ ਫਰਕ ਕਰਤਾ ਹੈਗਾ। ਨਵੇਂ ਮੁੰਡੇ ਤੁਸੀਂ ਲੈ ਕੇ ਆ ਗਏ ਹੋ ਕਿ ਜਿਹੜੇ ਮੁੰਡੇ ਇਰਫਾਨ ਨਿਆਜ਼ੀ ਜਾਂ ਦੂਸਰੇ ਜਿਹੜੇ ਹੈ ਸਨ ਮੁੰਡੇ, ਉਹ ਸਕਾਡ ਦਾ ਬਿਲਕੁਲ ਹਿੱਸਾ ਨਹੀਂ ਹੈਗੇ ਨੇ, ਉਹ ਕਿੱਥੇ ਚਲੇ ਗਏ ਨੇ? ਅਬਾਸ ਅਫਰੀਦੀ ਦਾ ਨਾਮ ਬੜਾ ਅੱਛਾ ਸੀ, ਉਹਨੇ ਵੀ ਪਰਫਾਰਮ ਕੀਤਾ ਸੀ, ਉਹਨੂੰ ਵੀ ਸਕਾਡ ਦਾ ਹਿੱਸਾ ਬਣਾਉਣਾ ਚਾਹੀਦਾ ਸੀ, ਉਹ ਵੀ ਨਹੀਂ ਹੈਗਾ। ਅਤੇ ਬਿਲਕੁਲ ਤੁਸੀਂ ਰਾਹ ਟੈਲੈਂਟ ਜਿਹਨੂੰ ਕਹਿ ਸਕਦੇ ਹੈਗੇ ਆ ਕਿ ਉਹ ਤੁਸੀਂ ਬਿਲਕੁਲ ਲਿਆ ਕੇ ਉਹਨਾਂ ਨੂੰ ਮੌਕਾ ਦੇਤਾ ਹੈਗਾ। ਅਤੇ ਹੋਣਾ ਹੀ ਚਾਹੀਦਾ ਕਿ ਪਾਕਿਸਤਾਨ ਦੀ ਟੀਮ ਦੀ ਜਿਹੜੀ ਸਿਲੈਕਸ਼ਨ ਦੇ ਹਵਾਲੇ ਨਾਲ ਜਿਹੜੀ ਪਾਲਿਸੀ ਹੈਗੀ ਉਹ ਬਿਲਕੁਲ ਸਖਤ ਕਰਨ ਦੀ ਲੋੜ ਹੈਗੀ ਹੈ, ਜਿਸ ਦੇ ਬਾਅਦ ਅਸੀਂ ਅੱਛੇ ਰਿਜ਼ਲਟ ਤੋਕ ਕਰ ਸਕਦੇ ਹਾਂ। ਜੀ ਬਿਲਕੁਲ ਮੁਫਾਜ਼ ਜੀ, ਤੁਸੀਂ ਸਹੀ ਕਹਿ ਰਹੇ ਹੋ ਕਿ ਇੱਕ ਵਕਤ ਹੈ ਸੀ ਕਿ ਸਾਡੇ ਜਿਹੜੇ ਫਾਸਟ ਬਾਲਰ ਸਨ ਉਹਨਾਂ 'ਚ ਬੜੀ ਇੱਕ ਪੀਕ ਸੀ, ਉਹ ਬੜੀ ਇੱਕ ਲਾਈਨ ਨਾਲ ਬੋਲਿੰਗ ਕਰਕੇ ਲਾਈਨ ਲੈਂਥ 'ਤੇ ਹਰੀਫ ਟੀਮਾਂ ਨੂੰ ਆਊਟ ਕਰਦੇ ਰਹੇ ਨੇ। ਲੇਕਿਨ ਉਹਦੇ ਲਈ ਤੁਹਾਨੂੰ ਚਾਹੀਦੀ ਕਿ ਮੁਕੰਮਲ ਫਿਟਨੈਸ, ਅਤੇ ਫਿਟਨੈਸ ਦਾ ਖੁਦ ਕਪਤਾਨ ਦੀ ਜਿਹੜੀ ਹੈਗੀ ਆ ਸਵਾਲੀਆ ਨਿਸ਼ਾਨ ਹੈਗੀ ਆ ਵਨਡੇ ਫਾਰਮੈਟ ਵਿੱਚ। ਅਤੇ ਉਸ ਤੋਂ ਬਾਅਦ ਜਿਸ ਕਿਸਮ ਦੀ ਚੀਜ਼ਾਂ ਤੁਸੀਂ ਕਰ ਰਹੇ ਹੋ, ਕਿਸ ਤਰੀਕੇ ਨਾਲ ਟੀਮ ਨੂੰ ਖਿਡਾਇਆ ਜਾ ਰਿਹਾ ਹੈਗਾ, ਮੈਨੂੰ ਸਮਝ ਨਹੀਂ ਆਉਂਦੀ ਕਿ ਮਾਈਕ ਹੈਸਨ ਤੇ ਕੀ ਕਰਨਾ ਚਾਹੁੰਦੇ ਨੇ ਸਾਡੀ ਟੀਮ ਦੇ ਨਾਲ। ਸਿਲੈਕਟਰ ਵੀ ਜੋ ਚਾਹੁੰਦੇ ਨੇ ਮਾਈਕ ਹੈਸਨ ਉਹ ਟੀਮ ਨੂੰ ਲੈ ਕੇ ਦੇ ਰਹੇ ਨੇ, ਅਤੇ ਬਹੁਤ ਜ਼ਿਆਦਾ ਤਜਰਬਾਤ ਕਰਨ ਦੀ ਵਜ੍ਹਾ ਤੋਂ ਸਾਡੇ ਜਿਹੜੇ ਮਸਾਇਲ ਨੇ ਉਹ ਵੱਧਦੇ ਜਾ ਰਹੇ ਨੇ।
ਤੇ ਫਾਸਟ ਬੋਲਰ ਦੇ ਨਾਲ ਨਾਲ ਸਾਨੂੰ ਆਪਣੇ ਜਿਹੜੇ ਸਪਿਨ ਡਿਪਾਰਟਮੈਂਟ ਹੈਗਾ ਉਹਦੇ 'ਚ ਜਿਹੜੀਆਂ ਪਲੈਨਿੰਗ ਹੈਗੀ ਆ ਉਹ ਜ਼ਿਆਦਾ ਸਾਨੂੰ ਅੱਛੀ ਕਰਨ ਦੀ ਲੋੜ ਹੈਗੀ। ਤੇ ਪਲੇਇੰਗ 11 'ਚ ਸਾਨੂੰ ਕਮ ਸੇ ਕਮ ਜਿਹੜੇ 2 ਰੈਗੂਲਰ ਤੁਹਾਡੇ ਸਪੈਸ਼ਲਿਸਟ ਸਪਿਨਰ ਉਹਨਾਂ ਨਾਲ ਸਾਨੂੰ ਇਸ ਵਿਕਟਾਂ 'ਤੇ ਖੇਡਣਾ ਪਏਗਾ। ਤੇ ਬਾਕੀ ਨਾਲ ਫਿਰ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਸਾਡੀ ਬਾਕੀ ਫਾਸਟ ਬੋਲਰ ਨੇ ਆਲ ਰਾਊਂਡਰ ਨੇ ਅਸੀਂ ਉਹ ਸਾਨੂੰ ਫਾਇਦਾ ਪਹੁੰਚਾ ਸਕਦੇ ਨੇ। ਹੁਸੈਨ ਤਲਤ ਦੀ ਬੋਲਿੰਗ ਸਾਨੂੰ ਫਾਇਦਾ ਪਹੁੰਚਾ ਸਕਦੀ, ਰਾਣਾ ਫਹੀਮ ਅਸ਼ਰਫ ਸਾਨੂੰ ਕੰਮ ਆ ਸਕਦੇ ਨੇ। ਲੇਕਿਨ ਇਹ ਜਿਹੜੀ ਕ੍ਰਿਕਟ ਹੈਗੀ ਹੈ ਸਪੈਸ਼ਲਿਸਟ ਦਾ ਗੇਮ ਹੈਗੀ ਹੈ। ਇਹ ਤੁਸੀਂ ਪਾਰਟ ਟਾਈਮਰਾਂ ਨਾਲ ਯਾਨੀ ਕਿ ਸੋਚ ਰੱਖ ਕੇ ਉਹਦੇ ਨਾਲ ਚੀਜ਼ਾਂ ਨਹੀਂ ਮੈਨੇਜ ਕਰ ਸਕਦੇ। ਤੁਹਾਨੂੰ ਟੌਪ ਕਲਾਸ ਬੈਟਰਸ ਜਿਨ੍ਹਾਂ ਦੀ ਕੁਆਲਿਟੀ ਅੱਛੀ ਹੋਏਗੀ, ਜਿਨ੍ਹਾਂ ਦੀ ਸਕਿੱਲ ਅੱਛੀ ਹੈਗੀ ਆ, ਜਿਨ੍ਹਾਂ ਨੂੰ ਗੇਂਦ ਰੋਕਣੀ ਹੈਗੀ। ਸਿਰਫ T20 ਫਾਰਮੈਟ ਠੀਕ ਹੈ, ਤੁਸੀਂ ਜਾ ਕੇ ਪਾਵਰ ਹਿੱਟਿੰਗ ਲਈ ਆਪਣਾ ਜ਼ੋਰ ਅਜ਼ਮਾਈ ਕਰਦੇ ਹੋ ਜਾਂ ਰਨ ਸਟ੍ਰੋਕਸ ਖੇਡਦੇ ਹੋ, ਲੇਕਿਨ ਵਨਡੇ 'ਚ ਤੁਹਾਨੂੰ ਵਿਕਟ ਦੇਖ ਕੇ ਅਪੋਨੈਂਟ ਜਿਹੜੀ ਟੀਮ ਉਹਦੀ ਬੋਲਿੰਗ ਸਟਰੈਂਥ ਦੇਖ ਕੇ ਆਪਣੇ ਆਪ ਨੂੰ ਦੇਖਣਾ ਪੈਂਦਾ ਕਿ ਹੁਣ ਪੋਜੀਸ਼ਨ ਪਾਕਿਸਤਾਨ ਦੀ ਕੀ ਡਿਮਾਂਡ ਕਰ ਰਹੀ ਹੈਗੀ ਹੈ। ਉਹ ਜਿਹੜਾ ਬੈਟਸਮੈਨ ਹੋਏਗਾ ਉਹ ਪਾਕਿਸਤਾਨ ਲਈ ਜ਼ਿਆਦਾ ਲੰਬਾ ਅਰਸਾ ਖੇਡ ਪਾਏਗਾ। ਸਾਡੇ ਮੁੰਡਿਆਂ 'ਚ ਟੈਲੈਂਟ ਹੈ ਨੋ ਡਾਊਟ, ਲੇਕਿਨ ਇਹ ਟੈਲੈਂਟ ਨੂੰ ਤੁਸੀਂ ਪ੍ਰੋਪਰ ਇੱਕ ਪਲੇਟਫਾਰਮ ਦੇ ਜ਼ਰੀਏ ਉਹਨੂੰ ਅੱਗੇ ਲੈ ਕੇ ਆਓ, ਬਾਈਪਾਸ ਚੀਜ਼ਾਂ ਨੂੰ ਨਾ ਕਰੋ। ਸਭ ਤੋਂ ਅੱਛਾ ਤਰੀਕਾ ਸੀ ਕਿ ਪਾਕਿਸਤਾਨ ਸ਼ਹੀਦ ਦੇ ਪਰਫਾਰਮਰ ਨੂੰ ਮੌਕਾ ਮਿਲਿਆ ਹੈ, ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਆਖਿਆ ਜਾਂਦਾ ਕਿ ਤੁਸੀਂ ਜਾ ਕੇ ਡੋਮੈਸਟਿਕ ਵਿੱਚ ਅੱਛਾ ਪਰਫਾਰਮ ਕਰੋ। ਇੱਕ ਅੱਧਾ ਟੂਰ ਉਹਨਾਂ ਨੂੰ A ਟੀਮ ਵੱਲੋਂ ਹੋਰ ਕਰਵਾਇਆ ਜਾਂਦਾ। ਉਸ ਤੋਂ ਬਾਅਦ 2-2 ਕਰਕੇ ਮੁੰਡਿਆਂ ਨੂੰ ਲਿਆਉਣਾ ਚਾਹੀਦਾ ਸੀ ਤੁਹਾਨੂੰ ਟੀਮ ਦੇ ਵਿੱਚ। ਯਕਦਮ ਜਿਹੜਾ ਤੁਸੀਂ ਨਵੇਂ ਮੁੰਡੇ ਲੈ ਕੇ ਆ ਗਏ ਹੋ ਅਤੇ ਸੀਨੀਅਰ ਦਾ ਜਿਹੜਾ ਇਤਮਾਦ ਸੀ ਉਹ ਵੀ ਥੋੜ੍ਹਾ ਡਾਊਨ ਹੋਇਆ ਹੈਗਾ ਅਤੇ ਨਵੇਂ ਮੁੰਡਿਆਂ ਨੂੰ ਮੌਕਾ ਮਿਲਿਆ ਹੈਗਾ। ਅਤੇ ਇੱਕਦਮ ਇਸ ਕਿਸਮ ਦੀ ਕੰਡੀਸ਼ਨ 'ਚ ਇਹਨਾਂ ਪ੍ਰੈਸ਼ਰ ਮੈਚਾਂ 'ਚ ਪਰਫਾਰਮ ਕਰਨਾ ਕਿਸੇ ਲਈ ਵੀ ਆਸਾਨ ਨਹੀਂ ਹੁੰਦਾ। ਅਸੀਂ ਉਮੀਦ ਕਰ ਸਕਦੇ ਹਾਂ ਕਿ ਪਾਕਿਸਤਾਨੀ ਟੀਮ ਆਪਣੀ ਗਲਤੀਆਂ ਤੋਂ ਸਬਕ ਸਿੱਖੇਗੀ। ਸ਼ਹਿਨਸ਼ਾਹ ਅਫਰੀਦੀ ਵੀ ਅੱਛੀ ਪਲੈਨਿੰਗ ਕਰਨਗੇ ਅਤੇ ਅਗਲੇ ਜਿਹੜੀ ਮੈਚ ਹੈ ਨੇ ਉਹਨਾਂ 'ਚ ਅੱਛੇ ਤਰੀਕੇ ਨਾਲ ਕਮਬੈਕ ਕਰਨਗੇ। ਤੌਰੇ ਪਾਕਿਸਤਾਨੀ ਸਾਰੇ ਜਿੰਨੇ ਵੇਖਣ ਵਾਲੇ ਇਹੀ ਚਾਹੁੰਦੇ ਨੇ ਕਿ ਪਾਕਿਸਤਾਨ ਟੀਮ ਅੱਛਾ ਪਰਫਾਰਮ ਕਰੇ ਅਤੇ ਪਾਕਿਸਤਾਨ ਦੀ ਕ੍ਰਿਕਟ ਦੁਨੀਆ 'ਚ ਰਾਜ ਕਰੇ। ਜੀ ਬਿਲਕੁਲ ਮੁਫਾਦ ਜੀ, ਤੁਸੀਂ ਇਹ ਬਿਲਕੁਲ ਸਹੀ ਆਖਿਆ ਹੈ ਕਿ ਸ਼ਹਿਨਸ਼ਾਹ ਅਫਰੀਦੀ ਚਾਹੁੰਦੇ ਸਨ ਕਿ ਬਹੁਤ ਜ਼ਿਆਦਾ ਤਜਰਬਾਤ ਤੋਂ ਗਰੇਜ਼ ਕੀਤਾ ਜਾਵੇ, ਲੇਕਿਨ ਜਿਹੜੀ ਟੀਮ ਉਹਨਾਂ ਨੂੰ ਮਿਲੀ ਹੈਗੀ ਆ ਉਹਦੇ ਨਾਲ ਹੀ ਉਹ ਇਤਨੀ ਤੌਰ 'ਤੇ ਉਹਨਾਂ ਨੂੰ ਖੇਡਣਾ ਪੈ ਗਿਆ ਹੈਗਾ। ਬਜ਼ਾਹਰ ਕਪਤਾਨ ਦੇ ਤੌਰ 'ਤੇ ਤਾਂ ਇਹੀ ਕਹਿਣਗੇ ਨਾ ਕਿ ਬਹੁਤ ਅੱਛੀ ਟੀਮ ਹੈਗੀ ਆ, ਬਹੁਤ ਅੱਛੇ ਬੈਲੈਂਸ ਹੈਗਾ ਅਤੇ ਅਸੀਂ ਨਵੇਂ ਮੁੰਡਿਆਂ ਨੂੰ ਟਰਾਈ ਕਰ ਰਹੇ ਹਾਂ ਅਤੇ ਅੱਛੀ ਰਿਜ਼ਲਟ ਦੇਣ ਦੀ ਕੋਸ਼ਿਸ਼ ਕਰਾਂਗੇ। ਅਤੇ ਅਸੀਂ ਟਾਸ ਜਿੱਤ ਕੇ ਅਗਰ ਬੈਟਿੰਗ ਕਰਦੇ ਤਾਂ ਸਾਡਾ ਜਿਹੜਾ ਟਾਰਗੇਟ ਹੈਗਾ ਸੀ 270 ਯਕੀਨੀ ਤੌਰ 'ਤੇ ਇਸ ਵਿਕਟ 'ਤੇ ਹੋਣਾ ਚਾਹੀਦਾ ਸੀ। ਵਿਕਟ ਬੁਰੀ ਨਹੀਂ ਸੀ, ਲੇਕਿਨ ਸਾਡੀ ਜਿਹੜੀ ਇਨਮੈਚਿਓਰਿਟੀ ਸੀ ਉਹ ਸਾਹਮਣੇ ਆਈ ਹੈਗੀ ਆ। ਉਹਦਾ ਫਾਇਦਾ ਜਿਹੜਾ ਸੀ ਬੰਗਲਾਦੇਸ਼ ਦੀ ਟੀਮ ਨੇ ਭਰਪੂਰ ਤੌਰ 'ਤੇ ਉਠਾਇਆ ਹੈਗਾ। ਖਾਸ ਤੌਰ 'ਤੇ ਅਸੀਂ ਆਪਣਾ ਸ਼ਾਨਦਾਰ ਬੋਲਿੰਗ ਦਾ ਉਹਨੂੰ ਮੁਬਾਰਕਬਾਦ ਦੇਣੀ ਚਾਹਾਂਗੇ ਨਾਹਿਦ ਰਾਣਾ ਨੂੰ, ਅਤੇ ਉਸ ਦੇ ਨਾਲ ਤਸਕੀਨ ਅਹਿਮਦ ਨੇ ਬੜੀ ਅੱਛੀ ਬੋਲਿੰਗ ਕੀਤੀ। ਉਹਨਾਂ ਦੇ ਮਹਿਦੀ ਹਸਨ ਮਿਰਾਜ ਜਿਹੜੇ ਕਪਤਾਨ ਨੇ ਉਹਨਾਂ ਨੇ ਬੜੀ ਅੱਛੀ ਬੋਲਿੰਗ ਕੀਤੀ ਹੈਗੀ ਆ। ਦੂਸਰੀ ਤਰਫ ਕਿਉਂਕਿ ਪਾਕਿਸਤਾਨ ਦੀ ਜਿਹੜੀ ਬੈਟਿੰਗ ਲਾਈਨ ਹੀ ਬਿਲਕੁਲ ਉਹ ਰੇਤ ਦੀ ਦੀਵਾਰ ਸਾਬਤ ਹੋਈ ਹੈਗੀ ਆ ਅਤੇ ਜਿਨ੍ਹਾਂ ਤੋਂ ਸਾਨੂੰ ਤਵੱਕੁਆਤ ਸਨ ਉਹਨਾਂ ਨੇ ਕੋਈ ਜ਼ਿਆਦਾ ਅੱਛਾ ਪਰਫਾਰਮ ਨਹੀਂ ਕੀਤਾ, ਬਲਕਿ ਕਹਾ ਜਾਏ ਕਿ ਬਹੁਤ ਜ਼ਿਆਦਾ ਮਾਯੂਸ ਕੀਤਾ ਤਾਂ ਬਿਲਕੁਲ ਸਹੀ ਹੋਏਗਾ। ਸਾਹਿਬਜ਼ਾਦਾ ਫਰਹਾਨ ਜਿਹੜੇ ਰਨ ਕਰਦੇ ਆ ਰਹੇ ਸਨ T20 ਵਿੱਚ, ਉਹਨਾਂ ਨੇ ਵਨਡੇ ਫਾਰਮੈਟ 'ਚ ਉਹਨਾਂ ਨੂੰ ਮੌਕਾ ਮਿਲਿਆ, ਉਹਨਾਂ ਨੂੰ ਉੱਥੇ ਵੀ 27 ਰਨ ਜੋੜੇ ਨੇ ਜਿਹੜੇ ਇਸ ਸੀਰੀਜ਼ ਆਪਣਾ ਮੈਚ ਦਾ ਸਭ ਤੋਂ ਵੱਡਾ ਪਾਕਿਸਤਾਨ ਵੱਲੋਂ ਸਕੋਰ ਵੀ ਹੈ ਸੀ। ਉਸ ਤੋਂ ਬਾਅਦ ਮਾਸ ਸਦਾਕਤ 18 ਸਕੋਰ ਬਣਾ ਸਕੇ ਨੇ। ਸ਼ਾਮਿਲ ਹੁਸੈਨ ਨੂੰ ਅਸੀਂ ਮੌਕਾ ਮਿਲਿਆ, ਉਹ ਅੱਛਾ ਪਰਫਾਰਮ ਨਹੀਂ ਕਰ ਪਾਏ। ਰਿਜ਼ਵਾਨ ਅਹਿਮਦ ਬਹੁਤ ਜ਼ਿਆਦਾ ਤਵੱਕੁਆਤ ਸੀ। ਸਲਮਾਨ ਅਲੀ ਆਗਾ T20 ਫਾਰਮੈਟ ਦੇ ਕਪਤਾਨ ਨੇ, ਵਨਡੇ 'ਚ ਉਹਨਾਂ ਨੂੰ ਮੌਕਾ ਮਿਲ ਰਿਹਾ ਹੈਗਾ ਅਤੇ ਮਾਯੂਸ ਕੁਨ ਪਰਫਾਰਮੈਂਸ ਹੈਗੀ ਆ। ਅਤੇ ਰਾਣਾ ਫਹੀਮ ਅਸ਼ਰਫ, ਸ਼ਹਿਨਸ਼ਾਹ ਅਫਰੀਦੀ, ਯਾਨੀ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੀ ਇਹ ਅਸੀਂ ਪਲੇਇੰਗ 11 ਖਿਲਾ ਰਹੇ ਸੀ ਉਹ ਕੀ ਸਮਝ ਕੇ ਅਸੀਂ ਉਹਨਾਂ ਨੂੰ ਮੌਕਾ ਦੇ ਰਹੇ ਸੀ, ਕਿਸ ਤਰ੍ਹਾਂ ਚੀਜ਼ਾਂ ਨੂੰ ਮੈਨੇਜ ਕਰ ਰਹੇ ਸੀ। ਸਿਰਫ ਇੱਕ ਕੁਆਲਿਟੀ ਸਪਿਨਰ ਸੀ ਤੁਹਾਡੇ ਕੋਲ ਇਬਰਾਰ ਅਹਿਮਦ, ਅਤੇ ਜਿਹਨੂੰ ਤੁਹਾਨੂੰ ਪਤਾ ਕਿ ਜਿਹੜੀਆਂ ਵਿਕਟਾਂ ਨੇ ਉਸ ਤੋਂ ਜ਼ਿਆਦਾ ਸਪਿਨਰਸ ਕਾਮਯਾਬ ਹੁੰਦੇ ਨੇ। ਇਸ ਤੋਂ ਪਹਿਲੇ ਜਿਹੜੀ ਸੀਰੀਜ਼ ਸੀ ਵੈਸਟ ਇੰਡੀਜ਼ ਦੀ ਇੱਥੇ ਹੋਈ ਸੀ, ਉਹਨਾਂ ਦੇ ਜਿਹੜੇ 50 ਓਵਰ ਸਨ, 50 ਓਵਰ ਪੂਰੇ ਦੇ ਪੂਰੇ ਉਹਨਾਂ ਦੇ ਸਪਿਨ ਡਿਪਾਰਟਮੈਂਟ ਨੇ ਕਰਵਾਏ ਸਨ। ਸਾਰੇ ਸਪਿਨਰ ਨੂੰ ਉਹਨਾਂ ਨੇ ਅਜ਼ਮਾਇਆ ਸੀ। ਅਤੇ ਬੰਗਲਾਦੇਸ਼ ਦੀ ਟੀਮ ਜਿਨ੍ਹਾਂ ਨੇ ਆਪਣੇ ਪਲੇਇੰਗ 11 3 ਸਪਿਨਰ ਉਹਨਾਂ ਕੋਲ ਆਏ ਨੇ, 2-3 ਉਹਨਾਂ ਦੇ ਫਾਸਟ ਬੋਲਰ ਨਾਲ ਰੱਖੇ ਹੋਏ ਸਨ। ਤਾਂ ਉਹ ਬਿਲਕੁਲ ਇੱਕ ਕੰਬਾਈਨਡ ਯੂਨਿਟ ਲੱਗ ਰਿਹਾ ਸੀ। ਸਾਡੀ ਟੀਮ ਕਿਉਂਕਿ ਇਬਤਦਾ 'ਚ ਕਿਦੋਂ ਬੈਟਿੰਗ ਅੱਛੀ ਨਹੀਂ ਹੋਈ, ਉਸ ਤੋਂ ਬਾਅਦ ਸਾਡੇ ਕੋਲ ਨਾ ਫਿਰ ਬੋਲਿੰਗ ਉਸ ਤਰੀਕੇਕਾਰ ਅਸੀਂ ਨਾ ਕਰ ਸਕੇ ਹੈਗੇ ਹਾਂ ਅਤੇ ਨਾ ਹੀ ਅਸੀਂ ਫਿਰ ਫੀਲਡਿੰਗ ਅਸੀਂ ਕਰ ਸਕੇ ਹਾਂ। ਅਤੇ ਉਹ ਸਾਡੇ ਕੋਲ ਹੁਣ ਕਮਬੈਕ ਕਰਨ ਲਈ ਤਾਂ ਬਹੁਤ ਜ਼ਿਆਦਾ ਕੋਈ ਮੌਕੇ ਨਹੀਂ ਆਏ ਨੇ। ਗਲਤੀਆਂ ਦਾ ਜਿਹੜੇ ਚਾਂਸ ਹੈਗੇ ਨੇ ਘੱਟਦੇ ਜਾ ਰਹੇ ਹੈਗੇ ਨੇ। ਸਾਨੂੰ ਇਹ ਜਿਹੜੀ ਅੱਜ ਦੀ ਪਰਫਾਰਮੈਂਸ ਹੈਗੀ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈਗਾ। ਸਾਨੂੰ ਆਪਣੀ ਜਿਹੜੀ ਪਲੇਇੰਗ 11 ਹੈਗੀ ਉਹਦਾ ਸਭ ਤੋਂ ਪਹਿਲੇ ਇੰਤਖਾਬ ਅੱਛਾ ਕਰਨਾ ਚਾਹੀਦਾ ਹੈਗਾ। ਅਤੇ ਮੁੰਡਿਆਂ ਨੂੰ ਇਹ
T20 ਸਮਝ ਕੇ ਵਨਡੇ ਮੈਚ ਨਹੀਂ ਖੇਡਣੇ ਚਾਹੀਦੇ ਨੇ। ਲੱਗ ਇਹੀ ਰਿਹਾ ਸੀ ਕਿ ਸ਼ਾਇਦ ਅਜੇ ਤੱਕ ਉਹਨਾਂ ਦਾ ਜਿਹੜੇ ਜ਼ਿਹਨਾਂ 'ਚ T20 ਦਾ ਖੁਮਾਰ ਉਹ ਨਹੀਂ ਉਤਰਿਆ ਹੈਗਾ, ਤੇ ਇਸ ਲਈ ਉਹ ਇਨਕੀ ਪਰਫਾਰਮੈਂਸ ਵਿੱਚ ਉਹਨਾਂ ਦੀ ਉਹ T20 ਵਾਲੀ ਸਾਨੂੰ ਨਜ਼ਰ ਆਈ ਹੈਗੀ। ਬਿਲਕੁਲ ਜੀ, ਬੜੀ ਮਾਯੂਸਕੁਨ ਪਰਫਾਰਮੈਂਸ ਸੀ। 4 ਤੋਂ 5 ਨਵੇਂ ਖਿਡਾਰੀ ਸ਼ਾਮਿਲ ਕੀਤੇ ਸੀ ਕਿ ਉਮੀਦ ਲੱਗਦੀ ਪਈ ਸੀ ਕਿ ਸ਼ਾਇਦ ਹੁਣ ਕਮਬੈਕ ਹੋਏਗਾ, ਲੇਕਿਨ ਤੁਹਾਨੂੰ ਪਤਾ ਹੈ ਕਿ ਬਾਬਰ, ਸਾਇਮ ਤੇ ਨਵਾਜ਼ ਨੂੰ ਡ੍ਰੌਪ ਕੀਤਾ ਗਿਆ। ਲੇਕਿਨ ਹੁਣ ਜਿਹੜੇ ਨੌਜਵਾਨ ਖਿਡਾਰੀ ਉਹਨਾਂ ਨੇ ਵੀ ਸਾਨੂੰ ਮਾਯੂਸ ਕੀਤਾ। ਤੁਹਾਨੂੰ ਪਤਾ ਅਗਲੇ ਸਾਲ ਵਰਲਡ ਕੱਪ ਹੈ, ਉਹਦੀ ਤਿਆਰੀ ਲਈ ਸਾਨੂੰ ਇੱਕ ਬੈਕਅਪ ਪਲਾਨ ਬਣਾਉਣਾ ਪਏਗਾ। ਬਹਰਹਾਲ ਬੈਸਟ ਆਫ ਲੱਕ ਕਹਿੰਦੇ ਪਾਕਿਸਤਾਨ ਨੂੰ ਅਗਲੇ ਮੈਚਾਂ ਵਿੱਚ। ਇਹ ਸਾਰੇ ਮੌਜ਼ੂਆਤ ਸਨ ਜਿਨ੍ਹਾਂ 'ਤੇ ਅਸੀਂ ਚਾਨਣ ਪਾਇਆ। ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼ ਨਾਜ਼ਰ।